अस्सलाम वालेकुम। सियाणे कहंदे भी जिहने सिर दिता ना उन्हें कंन भी दिते। ਅਸੀਂ ਆਪਣੇ ਰੱਬ ਨਾਲ ਹੀ ਠੀਕ ਨਹੀਂ ਹੈਗੇ ਤੇ ਇੱਕ ਦੂਏ ਨਾਲ ਕਿੱਦਾਂ ਠੀਕ ਹੋ ਜਾਵਾਂਗੇ? ਅਸੀਂ ਆਪਣਾ ਮੁਲਕ ਕਿੱਦਾਂ ਠੀਕ? ਤੂੰ ਮੈਨੂੰ ਇਹ ਦੱਸ ਵੀ ਵਕੀਲ ਤਾਂ ਬੈਠਾ ਕਚਹਿਰੀਆਂ 'ਚ, ਤੂੰ ਇੱਥੋਂ ਤੁਰ ਕੇ ਉਹਦੇ ਕੋਲ ਗਿਆ ਝੂਠਾ ਮੁਕੱਦਮਾ ਲੈ ਕੇ, ਤੂੰ ਪੈਸੇ ਵੀ ਦਿੰਦਾ ਵੀ ਮੇਰਾ ਮੁਕੱਦਮਾ ਲੜ, ਫਿਰ ਘਰੇ ਆ ਕੇ ਕਹਿੰਦਾ ਵਕੀਲ ਠੀਕ ਨਹੀਂ ਹੈਗੇ। ਤੂੰ ਠੀਕ ਆ? ਫਿਰ ਥਾਣੇਦਾਰ ਥਾਣੇ 'ਚ ਬੈਠਾ, ਤੂੰ ਇੱਥੋਂ ਦਰਖਾਸਤ ਝੂਠੀ ਲਿਖ ਕੇ ਲੈ ਗਿਆ, ਤੈਨੂੰ ਪਤਾ ਵੀ ਮੈਂ ਝੂਠਾ, ਫਿਰ ਤੂੰ ਉਹਨੂੰ ਪੈਸੇ ਵੀ ਦੇ ਰਿਹਾ, ਕਹਿ ਰਿਹਾ ਵੀ ਮੇਰਾ ਪਰਚਾ ਕਰ ਝੂਠਾ। ਫਿਰ ਤੂੰ ਘਰੇ ਆ ਕੇ ਕਹਿੰਦਾ ਆ ਕਿ ਪੁਲਿਸ ਠੀਕ ਨਹੀਂ, ਥਾਣੇਦਾਰ ਠੀਕ ਨਹੀਂ, ਵੀ ਤੂੰ ਠੀਕ ਆ? ਫਿਰ ਸਾਂਝਾ ਬੰਨਾ ਛਾਂਗਣ ਲੱਗਿਆ ਬੰਦਾ ਇਕੱਲਾ ਹੁੰਦਾ। ਕਦੀ 1 ਮਿੰਟ ਵਾਸਤੇ ਸੋਚਿਆ ਵੀ ਇਹ ਮੈਂ 2 ਸੂਤਰ ਜਿਹੜੀ ਜ਼ਮੀਨ ਕੱਢ ਰਿਹਾ, ਇਹਦੇ 'ਚ ਰੋਜੀ ਪਈ ਹੈ, ਇਹਦੇ ਪਿੱਛੇ ਕਿੰਨੇ ਬੰਦਿਆਂ ਦੇ ਨੁਕਸਾਨ ਹੋ ਗਏ, ਬੰਦੇ ਮਰ ਗਏ, ਜਦਾਦਾਂ ਵੇਚ ਕੇ ਬੰਦਿਆਂ ਨੇ ਕੇਸਾਂ ਤੇ ਲਾਤੀ। 1 ਮਿੰਟ ਵਾਸਤੇ ਜੇ ਤੂੰ ਸੋਚ ਲਵੇਂ ਤੂੰ ਬਚ ਨਾ ਜਾਵੇਂ। ਬੰਨਾ ਛਾਂਗ ਕੇ 2 ਉਂਗਲ ਤੇ ਛਾਵੇਂ ਬਹਿ ਕੇ ਕਹਿਣਾ ਵੀ ਮੁਲਕ ਨਹੀਂ ਠੀਕ ਹੋ ਸਕਦਾ। ਤੂੰ ਠੀਕ ਹੋ ਗਿਆ? ਆ ਮੋਬਾਈਲ ਹੀ ਦੇਖ ਲੈ, ਪੂਰੀ ਦੁਨੀਆ ਦੇ ਵਿੱਚ ਨਾ ਇਸ ਮੋਬਾਈਲ ਦੇ ਉੱਤੇ ਬੰਦੇ ਚੰਗਿਆਈ ਦਿਖਾਉਂਦੇ, ਬੰਦੇ ਆਪਣਾ ਹੁਨਰ ਦਿਖਾਉਂਦੇ ਆ, ਕੋਈ ਗੱਲ ਚੰਗੀ ਸੁਣਾਉਂਦੇ ਆ। ਸਾਡੇ ਮੁਲਕ ਦੇ ਵਿੱਚ ਬਰਿਆਈ ਨੂੰ ਇਦਾਂ ਦਿਖਾਉਂਦੇ ਆ ਸੋਸ਼ਲ ਮੀਡੀਆ ਤੇ ਵੀ ਬੰਦਿਆਂ ਨੂੰ ਲੱਗੇ ਵੀ ਇਹ ਠੀਕ ਆ, ਇਹ ਗਲਤ ਨਹੀਂ ਹੈ। ਸਾਡੇ ਇੱਥੇ ਪੰਜਾਬ ਦੇ ਕਈ ਜ਼ਿਲ੍ਹੇ ਉਹ ਐਸੇ ਉਹ ਕਤਲੋ ਗਾਰਤ ਦੇ ਰੌਲੇ ਨੂੰ ਪਏ ਆ, ਉਹ ਮੀਡੀਆ ਦੇ ਉੱਤੇ ਦਿਖਾਉਂਦੇ ਵੀ ਜਿੱਦਾਂ ਇਹ ਕੰਮ ਠੀਕ ਆ। ਉਹ ਗਲਤ ਤਾਂ ਠੀਕ ਨਹੀਂ ਹੋ ਸਕਦਾ, ਤੂੰ ਜਿੱਦਾਂ ਮਰਜ਼ੀ ਦਿਖਾਈ ਜਾ। ਵੀ ਜੇ ਰੱਬ ਨੇ ਰਿਜ਼ਕ ਦਿੱਤਾ ਤੇ ਤੂੰ ਸਮਝਦਾ ਵੀ ਇਹ ਅਰੂਜ ਆ? ਮੈਂ ਕਹਿੰਦਾ ਇਹ ਜ਼ਵਾਲ ਆ ਰੱਬ ਦੀ ਪਕੜ। ਮੈਨੂੰ ਆ ਸੋਸ਼ਲ ਮੀਡੀਆ ਤੋਂ ਪੈਸੇ ਆਏ ਪਹਿਲੀ ਵਾਰੀ, ਮੈਂ ਆਪਣੀ ਬੀਬੀ ਨੂੰ ਜਾ ਕੇ ਕਿਹਾ ਮਾਂ ਵੀ ਤੂੰ ਕੀ ਲੈਣਾ, ਤੈਨੂੰ ਲਿਆ ਕੇ ਦੇਵਾਂ। ਤੇ ਪਤਾ ਕੀ ਕਹਿੰਦੀ? ਕਹਿੰਦੀ ਹੈ ਕਿ ਮੈਨੂੰ ਮੋਟੇ ਹਰਫਾਂ ਵਾਲਾ ਕੁਰਾਨੇ ਪਾਕ ਲਿਆ ਕੇ ਦੇ, ਵੀ ਮੈਂ ਸਬਕ ਪੜ੍ਹਨਾ ਹੁੰਦਾ, ਵੀ ਉਹ ਮੈਨੂੰ ਤੜਕੇ ਦਿੰਦਾ ਨਹੀਂ। ਮੈਨੂੰ ਸ਼ਰਮ ਆ ਗਈ ਵੀ ਮੈਂ ਕਿਹਾ ਵੀ ਮੇਰੀ ਤਾਂ ਅੱਖਾਂ ਠੀਕ ਆ, ਮੈਨੂੰ ਤਾਂ ਦਿਖਦਾ, ਮੈਂ ਤਾਂ ਕਦੀ ਕੁਰਾਨੇ ਪਾਕ ਨੂੰ ਹੱਥ ਵੀ ਨਹੀਂ ਲਾ ਕੇ ਦੇਖਿਆ। ਯਾਰ ਕਦੀ ਵਿਗੜੇ ਹੋਈ ਔਲਾਦ ਦੇ ਨਾ ਮਾਂ ਨੂੰ ਜਾ ਕੇ ਪੁੱਛੀ, ਉਹ ਤੈਨੂੰ ਗਿਲਾ ਕਰੂਗੀ, ਉਹਦਾ ਗਿਲਾ ਸੁਣੀ, ਉਹ ਕਹੂਗੀ ਮੈਂ ਇਹਨੂੰ ਜੰਮਿਆ ਪਾਲਿਆ ਪੋਸਿਆ ਤੇ ਹੁਣ ਮੇਰੀ ਗੱਲ ਵੀ ਨਹੀਂ ਸੁਣਦਾ। ਅਖੀਰ ਤੇ ਕਹੂਗੀ ਇਹਨੂੰ ਦਫਾ ਹੋਣ ਦੇ, ਫਿਰੀ ਜਾਣ। ਮੈਂ ਕਹਿੰਦਾ ਯਾਰ ਰੱਬ ਵੀ ਤਾਂ ਕਹਿੰਦਾ ਹੀ ਹੋਣਾ, ਮੈਂ ਇਹਨੂੰ ਬਣਾਇਆ, ਇਹਨੂੰ ਨੈਣ ਪਰੈਣ ਦਿੱਤੇ, ਮੇਰੀ ਧਰਤੀ ਤੇ ਤੁਰਿਆ ਫਿਰਦਾ, ਆਕੜਿਆ ਫਿਰਦਾ, ਤੇ ਮੈਨੂੰ ਚੇਤੇ ਨਹੀਂ ਰੱਖਦਾ, ਮੈਨੂੰ ਭੁੱਲੀ ਫਿਰਦਾ ਵੀ ਮੈਂ ਇਹਨੂੰ ਅੱਖਾਂ ਦਿੱਤੀਆਂ, ਇਹਨੂੰ ਸਾਰਾ ਕੁਝ ਦਿੰਦਾ, ਇਹਨੂੰ ਮੈਂ ਨਹੀਂ ਦਿੰਦਾ। ਇਹਨੂੰ ਮੈਂ ਕੰਨ ਦਿੱਤੇ, ਦੁਨੀਆ ਜਾਣਦੀਆਂ ਸੁਣਦਾ, ਇਹਨੂੰ ਮੇਰੀ ਨਹੀਂ ਸੁਣਦੀ। ਇਹ ਜ਼ਬਾਨ ਨਾਲ ਵੰਨ ਪਵੰਨੀਆਂ ਗੱਲਾਂ ਕਰਦਾ, ਇਹ ਮੇਰਾ ਨਾਂ ਨਹੀਂ ਇਹਦੀ ਜ਼ਬਾਨ ਤੇ ਚੜ੍ਹਦਾ। ਇਹਨੂੰ ਮੈਂ ਪੈਰ ਦਿੱਤੇ ਆ, ਇਹ ਬੂਹੇ ਬੂਹੇ ਤੁਰਿਆ ਫਿਰਦਾ, ਮੇਰਾ ਬੂਹਾ ਨਹੀਂ ਇਹਨੂੰ ਦਿਖਦਾ। ਉਹ ਵੀ ਤਾਂ ਕਹਿੰਦਾ ਹੋਣਾ, ਫਿਰ ਕਿਤੇ ਅਖੀਰ ਤੇ ਇਹ ਵੀ ਕਹਿੰਦਾ ਹੋਣਾ ਫਿਰ ਦਫਾ ਹੋ, ਫਿਰੀ ਜਾ। ਆ ਜਿਹੜੇ ਅਸੀਂ ਕਹਿੰਦੇ ਆ ਨਾ ਸਾਡੇ ਕੋਲ ਟਾਈਮ ਨਹੀਂ ਮਸੀਤੇ ਜਾਣ ਦਾ, ਵੀ ਮੱਥਾ ਟੇਕਣ ਦਾ, ਰੱਬ ਦੀ ਨਮਾਜ਼ ਪੜ੍ਹਨ ਦਾ ਟਾਈਮ ਨਹੀਂ, ਕਹਿ ਨਹੀਂ ਦਿੰਦੇ। ਮੈਂ ਕਹਿੰਦਾ ਉਹਨੇ ਕਿਹਾ ਹੋਇਆ ਵੀ ਦਫਾ ਹੋ, ਫਿਰਦੇ ਰਹੋ। ਉਹਦੀ ਤਫੀਕ ਤੋਂ ਬਗੈਰ ਕਿੱਦਾਂ ਪੜ੍ਹ ਲੇਗਾ? ਸਾਨੂੰ ਲੋੜ ਹੀ ਨਹੀਂ ਹੈਗੀ ਵੀ ਅਸੀਂ ਉਹਦੇ ਨਾਲ ਤਲਕ, ਸਾਨੂੰ ਦੁਨੀਆ ਜਹਾਨ ਨਾਲ ਅਸੀਂ ਤਲਕ ਬਣਾਉਣ ਨੂੰ ਤਿਆਰ ਆ, ਬਸ ਉਹਦੇ ਨਾਲ ਨਹੀਂ ਬਣਾਉਣਾ। ਉਹ ਸਾਡੀ ਹੈ ਹੀ ਨਹੀਂ, ਮਨਸ਼ਾ ਹੀ ਹੈ ਨਹੀਂ, ਦਿਲ ਦੀ ਰਹੀ ਨਹੀਂ। ਐਸੇ ਅਸੀਂ ਦੂਰ ਨਿਕਲ ਗਏ। ਅਸੀਂ ਆਪਣਾ ਮੂੰਹ ਦਾ ਬੋਲ ਨਹੀਂ ਠੀਕ ਕਰ ਸਕਦੇ, ਬਾਕੀ ਤਾਂ ਤੂੰ ਸਾਰਾ ਕੁਝ ਛੱਡ। ਬੰਦਿਆਂ ਨੇ ਆਪਣੇ ਘਰਾਂ ਦੇ ਮਾਹੌਲ ਖ਼ਰਾਬ ਕਰ ਲਏ, ਆਪਣੀ ਔਲਾਦ ਨਾਲ ਨਹੀਂ ਇੱਜ਼ਤ ਨਾਲ ਬੋਲਣਾ, ਆਪਣੀ ਘਰ ਦੀ ਨਾਲ ਨਹੀਂ ਬੋਲਣਾ। ਯਾਰ ਹਰ ਕੰਮ ਪੈਸੇ ਨਾਲ ਨਹੀਂ ਹੁੰਦਾ, ਪੈਸੇ ਕਿਸੇ ਕੋ ਥੋੜੇ ਆ, ਕਿਸੇ ਕੋ ਬਹੁਤੇ, ਪਰ ਮੂੰਹ ਦਾ ਬੋਲ ਤਾਂ ਤੂੰ ਸਿੱਧਾ ਕਰ ਸਕਦਾ ਕਿ ਨਹੀਂ? ਇਹਦੇ ਨਾਲ ਤਾਂ ਨਾ ਕਿਸੇ ਨੂੰ ਦੁੱਖ ਦੇ। ਵੀ ਆਪਣੀ ਘਰ ਦੀ ਨੂੰ ਤੂੰ ਇੱਜ਼ਤ ਨਾ ਬੁਲਾ, ਆਪਣੀ ਔਲਾਦ ਨੂੰ ਤੂੰ ਇੱਜ਼ਤ ਨਾ ਬੁਲਾ, ਤੂੰ ਦੂਜਿਆਂ ਨੂੰ ਇੱਜ਼ਤ ਦੇ। ਦੇਖ ਤੈਨੂੰ ਲੱਭਦੀ ਕਿ ਨਹੀਂ ਲੱਭਦੀ? ਤੈਨੂੰ ਕਿਤੇ ਜਾਣ ਦੀ ਲੋੜ ਹੀ ਨਹੀਂ। ਪਰ ਇੱਥੇ ਹਿਸਾਬ ਪੁੱਠਾ, ਸਾਨੂੰ ਇਹ ਕੰਮ ਅਸੀਂ ਕਰਨਾ, ਸਾਡੇ ਕੰਮ ਹੀ ਪੁੱਠੇ ਆ ਸਾਰੇ। ਸਾਨੂੰ ਇੱਥੇ ਉਹ ਹਿਸਾਬ ਆ ਵੀ ਕੋਈ ਬੰਦਾ ਨਾ ਭਲੇ ਵਕਤਾਂ 'ਚ ਪਹਿਲੀ ਵਾਰੀ ਲਾਰੀ 'ਚ ਬੈਠਾ ਤੇ ਬਹਿ ਵੀ ਮੁਰੇ ਗਿਆ, ਉਹ ਕੁਦਰਤ ਖੁਦਾ ਦੀ ਜਿੱਥੇ ਉਹਨੇ ਲੱਥਣਾ ਸੀ ਨਾ, ਉਹਦਾ ਸਟਾਪ ਆਇਆ, ਉੱਥੇ ਬੱਸ ਟਾਲੀ 'ਚ ਵੱਜ ਗਈ ਤੇ ਉਹ ਬੈਠਾ ਮੁਰੇ ਸੀ ਨਾ, ਤੇ ਮੱਥਾ ਮੁੱਠਾ ਪਾਟ ਗਿਆ ਤੇ ਉਹ ਲਹੂ ਪੁੰਝੇ ਨਾਲੇ ਡਰਾਈਵਰ ਨੂੰ ਕਹਿੰਦਾ ਯਾਰ ਜਿੱਥੇ ਟਾਲੀ ਨਹੀਂ ਹੁੰਦੀ ਉੱਥੇ ਕਿੱਦਾਂ ਰੋਕਦਾ?